ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਖੈਰ ਮਕਦਮ ਸਵਾਗਤਮ ਜੀ ਐਂਡ ਵੈਲਕਮ। ਪਹੁੰਚ ਗਿਆ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਰਮਨੀ ਕੌਰ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਦੋਂ ਦੀਆਂ ਕਰੀ ਜਾ ਰਹੇ ਹਾਂ, ਮੈਨੂੰ ਤਾਂ ਪਤਾ ਲੱਗਾ ਜਦੋਂ ਤੁਸੀਂ ਜੰਮੇ ਸੀ ਮੈਂ ਹੋਰ ਮੈਂ ਕਿਤੇ ਚਾਹ ਪੱਤੀ ਦੇ ਪੈਕਟ ਚੋਂ ਨਿਕਲਿਆ ਸੀ। ਆਹੀ ਤੁਹਾਡੀਆਂ ਗੱਲਾਂ ਨਾ ਜਿਹੜੀਆਂ ਇੰਨਾ ਕਰਕੇ ਦਾਈ ਬੜੀ ਇੰਪ੍ਰੈਸ ਹੋਈ ਸੀ ਉਹਦਾ। ਕਹਿੰਦੀ ਵੱਡਾ ਕਿਤੇ ਪੱਕਾ ਪੰਜਾਬੀ ਰੇਡੀਓ USA ਤੇ ਜਾਏਗਾ ਪੁੱਤ। ਓਏ ਹੋਏ ਬਸ ਉਹਦੀਆਂ ਸੀਸਾਂ ਲੱਗ ਗਈਆਂ ਮੈਨੂੰ। ਹਾਂ ਕਾਸ਼ ਕਿਤੇ ਕੋਈ ਹੋਰ ਸੀ ਦੇਣ ਦੀ ਮੈਨੂੰ। ਅੱਛਾ ਮੈਂ ਕਿਤੇ ਹੋਰ ਹੁੰਦਾ ਤੇਰੇ ਤੋਂ ਤਾਂ ਛੁਟਕਾਰਾ ਹੁੰਦਾ ਘੱਟੋ ਘੱਟ ਨਾ। ਮੈਂ ਆਹੀ ਨਾ ਮੈਨੂੰ ਸੂਰਤ ਦੇਖਣੀ ਪੈਂਦੀ ਆਣ ਕੇ ਰੋਜ਼ ਬੱਲੇ ਓਏ ਸ਼ੇਰਾ। ਲੈ ਸਾਡੇ ਇਹਨੂੰ ਤਾਂ ਚੰਗਾ ਚਾਚੇ ਦਾ ਮੁੰਡਾ ਰਹਿ ਗਿਆ। ਕਿਹੜਾ ਤੁਹਾਡੇ ਚਾਚੇ ਦਾ ਮੁੰਡਾ? ਲੈ ਉਹਨੇ ਕਿਸੇ ਜਾ ਕੇ ਨਾ ਕੋਈ ਜੋਸ਼ੀ ਆਇਆ ਸੀਗਾ। ਅੱਛਾ ਉਹ ਕਹਿੰਦਾ ਜੋਸ਼ੀ ਦੀ ਕੋਈ ਐਸੀ ਰੇਖ ਦੇ ਵਿੱਚ ਮੇਖ ਮਾਰੋ। ਇੱਕ ਤਾਂ ਮੇਰਾ ਹੱਥ ਰਵੇ ਨੋਟਾਂ ਦੇ ਵਿੱਚ ਆਏ ਹਾਏ, ਤੇ ਦੂਸਰਾ ਮੇਰੇ ਆਲੇ ਦੁਆਲੇ ਸੱਜੇ ਖੱਬੇ ਕੁੜੀਆਂ ਓਏ ਹੋਏ। ਕੁੜੀਆਂ ਵਾਲੀ ਬੱਸ ਚਲਾਉਂਦਾ ਅੱਜ ਕੱਲ ਕਾਲਜ ਨੂੰ। ਤੇ ਤੁਸੀਂ ਕੀ ਮੰਗਿਆ ਸੀ ਰੱਬ ਕੋਲੋਂ? ਮੈਂ ਕੀ ਮੰਗਣਾ ਸੀ ਰੱਬ ਕੋਲੋਂ, ਬਸ ਕੱਲਾ ਆਹੀ ਅਮਰੀਕਾ ਹੀ ਚੱਲ ਜਾਵਾਂ, ਅਮਰੀਕਾ ਹੀ। ਉਹ ਕਹਿੰਦਾ ਚੰਗਾ ਜਾਵੇ ਤੇ ਆ ਗਏ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ, ਤੇ ਨਜ਼ਰੀਆ ਦੇ ਵਿੱਚ ਅੱਜ ਹੁਣ ਕਿਹੜੀ ਗੱਲ ਲੈ ਕੇ ਆਏ ਹੋ? ਲਓ ਜੀ, ਗੱਲਾਂ ਬਹੁਤ ਸਾਰੀਆਂ ਨਿਕਲ ਰਹੀਆਂ ਨੇ ਪੰਜਾਬ ਦੇ ਵਿੱਚੋਂ, ਜਿੱਥੋਂ ਨਿਕਲ ਕੇ ਆਏ ਆ ਆਪਾਂ। ਹਾਂ, ਤੇ ਉਸੇ ਹੀ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਾਤਾਂ ਨਿਕਲ ਰਹੀਆਂ ਨੇ, ਪਰ ਜਿਹੜੀਆਂ ਅੱਜ ਕੱਲ ਗੱਲਾਂ ਨਿਕਲ ਰਹੀਆਂ ਉਹਨਾਂ ਸਾਰੀਆਂ ਨੂੰ ਲੱਗਿਆ ਹੋਇਆ ਜੀ ਸਿਆਸੀ ਤੜਕਾ। ਬਿਲਕੁਲ ਜੀ, ਸਿਆਸੀ ਤੜਕਾ ਇਹੋ ਜਿਹਾ ਕਿ ਬਸ ਪੁੱਛੋ ਨਾ। ਪਤਾ ਲੱਗ ਰਿਹਾ ਕਿ 2022 ਬੜਾ ਨੇੜੇ ਆ ਗਿਆ। ਹਾਂ ਲਓ ਜੀ, ਇਹ ਵਰਾ ਹੈਗਾ ਇਲੈਕਸ਼ਨ ਦਾ, ਔਰ ਇਲੈਕਸ਼ਨ ਦੀ ਸਾਰੀ ਤਿਆਰੀ ਚੱਲ ਰਹੀ ਹੈ। ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ ਜੀ ਧੜਾ ਧੜ, ਇਧਰੋਂ ਉਧਰੋਂ, ਕਿਸੇ ਵੀ ਤਰ੍ਹਾਂ ਬਸ ਕੰਨ ਚਾਹੇ ਇਧਰੋਂ ਫੜ ਲੈਣ ਜਾਂ ਉਧਰੋਂ ਕੰਨ ਫੜਨ ਤੇ ਲੱਗੀਆਂ ਹੋਈਆਂ ਆ। ਬਿਲਕੁਲ ਜੀ, ਔਰ ਇਸ ਕਰਕੇ ਸਾਰਿਆਂ ਨੇ ਆਪਣਾ ਰਾਜਨੀਤਿਕ ਕੱਦ ਉੱਚਾ ਕਰਨ ਦੇ ਲਈ ਕੋਈ ਕਿਸੇ ਪਾਰਟੀ ਦਾ ਲੜ ਫੜ ਰਿਹਾ, ਕੋਈ ਕਿਸੇ ਪਾਰਟੀ ਦਾ ਲੜ ਫੜ ਰਿਹਾ। ਲਓ ਜੀ, ਸਿਆਸੀ ਉੱਠਕ ਬੈਠਕ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ। ਉਹਦੇ ਸੰਬੰਧ ਵਿੱਚ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅੱਜ ਬਹੁਤ चल मेरे हाथी ओ मेरे साथी चल किसी गो जिथे मर्जी ले चल बंद है मोटर कार चली यार धक्का मार। एक ना हुई सियासी उठक बैठक, बहुत वड्डी उठक बैठक। ਇਹ ਸੀ ਸਭ ਤੋਂ ਵੱਡਾ ਜਿਹੜਾ ਇੱਕ ਐਲਾਨ ਸੀਗਾ ਜਿਹੜਾ BSP ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀਗਾ ਜੀ। ਮੈਂ ਕਿਹਾ ਜੀ ਸਾਰਿਆਂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਤਾਂ ਅੱਗੇ ਘਮਸਾਨ ਬੜਾ ਪਿਆ। ਇੱਕੋ ਪਜਾਮੇ ਦੇ ਵਿੱਚ ਕਈ ਲੱਤਾਂ ਫਸਾਉਣ ਨੂੰ ਫਿਰਦੇ ਆ ਹੈ ਜੀ। ਤੇ ਖੈਰ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਅੱਗੇ ਘੁੱਟਵੀਂ ਪਜਾਮੀ ਪਾਉਂਦੇ ਆ ਹੈ ਜੀ। ਉੱਥੇ ਕਿਸੇ ਨੇ ਆਉਣਾ ਹੀ ਨਹੀਂ। ਹਾਂ, ਸੋ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਸਿਆਸੀ ਉਠਕ ਬੈਠਕ ਦੇ ਵਿੱਚ ਬਹੁਤ ਸਾਰੇ ਲੋਕ ਆਪੋ ਆਪਣੀ ਕਿਸਮਤ ਅਜ਼ਮਾਉਣ ਲੱਗੇ ਸੀਗੇ। ਉਧਰ ਖਬਰਦਾਰ ਜੇ ਕਿਸੇ ਨੇ ਸਿੱਧੂ ਬਾਰੇ ਕੋਈ ਗੱਲ ਕੀਤੀ। ਲਓ ਜੀ, ਸਿੱਧੂ ਹੋ ਕੇ ਵੱਖਰਾ ਤੇ ਵੱਖਰੇ ਕਈਆਂ ਥਾਵਾਂ ਦੇ ਉੱਪਰ ਉਹਨੇ ਮੀਟਿੰਗਾਂ ਕੀਤੀਆਂ। ਵੱਖੋ ਵੱਖਰੇ ਕੀ ਕਹਿੰਦੇ ਹੁੰਦੇ ਆ, ਉਹਨੇ ਆਪਣੇ ਲੀਡਰ ਦੇ ਨਾਲ ਲੈ ਕੇ ਮੰਤਰੀ ਸੰਤਰੀ ਸਾਰੇ ਹੀ ਉਹਨੇ। ਨਾਲੇ ਮੈਂ ਸੁਣਿਆ ਉਹਨਾਂ ਦੀ ਤੇ ਹਾਈ ਕਮਾਂਡ ਨਾਲ ਮੀਟਿੰਗ ਵੀ ਸੀ। ਮੀਟਿੰਗਾਂ ਹੋਈਆਂ ਬਹੁਤ ਵੱਡੇ। 20 ਦਿਨ ਤੋਂ ਬੜੇ ਚੁੱਪ ਨਹੀਂ ਆ। ਓਏ ਹੋਏ, ਪਤਾ ਨਹੀਂ ਕੀ ਉਹਨਾਂ ਨੇ ਸੱਪ ਸੰਘਾਤਾ ਉਹਨੂੰ ਕਿ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ। ਸਿੱਧੂ ਸਾਹਿਬ ਹੁਣ ਫੇਰ ਵੀ ਹਾਲੇ ਥੋੜੇ ਜਿਹੇ ਨਾ ਮੂਡ ਚੇਂਜ ਕਰ ਗਏ ਆ। ਗੱਲ ਇਹ ਆ ਕਿ ਸੈਂਟਰ ਦੇ ਵਿੱਚੋਂ ਪਤਾ ਨਹੀਂ ਕੀ ਘੁਰਕੀ ਵੱਜੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਮੂੰਹ ਖੋਲਦੇ ਆ। ਨਵਜੋਤ ਸਿੰਘ ਸਿੱਧੂ ਵੀ ਹੈ ਨਹੀਂ। ਕਾਨੂੰ ਖੋਲਿਆ ਅਗਲੇ ਨੇ, ਜਬਾੜਾ ਖੋਲਿਆ ਐਡਾ ਵੱਡਾ ਇੰਟਰਵਿਊ ਦੇ ਵਿੱਚ ਆਪਣੀ ਸਰਕਾਰ ਨੂੰ ਘੇਰ ਲਿਆ। ਉਹੀ ਤਾਂ ਗੱਲ ਹੈ, ਏਦਾਂ ਦੇ ਤਾਂ ਉਹ ਟੋਲ ਲਾਉਂਦੇ ਰਹਿੰਦੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹੁਣ ਕੋਈ ਸ਼ੋ ਪੀਸ ਨਹੀਂ ਹੈਗਾ ਕਿ ਤੁਸੀਂ ਮੈਨੂੰ ਦਿਖਾ ਕੇ ਚੋਣਾਂ ਜਿੱਤ ਲਓਗੇ। ਪਰ ਨਵਜੋਤ ਸਿੰਘ ਸਿੱਧੂ ਜੀ, ਇਸ ਵੇਲੇ ਤੁਹਾਨੂੰ ਵੀ ਸਮਝ ਲੈਣਾ ਚਾਹੀਦਾ ਕਿ ਸੱਚੀ ਮੁੱਚੀ ਤੁਸੀਂ ਹੁਣ ਉਹੋ ਜਿਹਾ
ਸ਼ੋ ਪੀਸ ਨਹੀਂ ਰਹੇ। ਅਗਲਾ ਕਹਿੰਦਾ ਮੈਂ ਕੋਈ ਪੋਸਟਰ ਥੋੜੀ ਆ ਵੀ ਕੋਈ ਪੋਸਟਰ ਨਹੀਂ ਮਿਟਾ ਸਕਦਾ ਸਿੱਧੂ ਦੀ ਪਰਸਨੈਲਿਟੀ ਗੁਰੂ। ਨਾ ਪਟਿਆਲਾ ਕੈਪਟਨ ਕੀ ਜਗੀਰ ਨਹੀਂ, ਪਹਿਲਾਂ ਮੇਰੀ ਨਹੀਂ ਸੁਣੀ ਹੁਣ ਮੈਂ ਇਹਨਾਂ ਦੀ ਨਹੀਂ ਸੁਣਨੀ। ਓਏ ਤੂੰ ਵੀ ਨਵਜੋਤ ਸਿੰਘ ਸਿੱਧੂ ਹੀ ਬਣ ਗਈ ਆ, ਮੇਰੀ ਵੀ ਨਹੀਂ ਸੁਣਦੀ। ਵਿਧਾਇਕਾਂ ਦੇ ਮੁੰਡਿਆਂ ਨੂੰ ਅਫਸਰ ਨਾ ਬਣਾ। ਜੇ ਬੰਦੇ ਨੂੰ ਨਾ ਸਾਹਮਣੇ ਅਪਡੇਟ ਦਿਖਦੀ ਹੋਵੇ ਤੇ ਉਹਨੂੰ ਇਕੱਠੀ ਬੋਲ ਲੈਣ ਦੇਣੀ ਚਾਹੀਦੀ ਏ। ਇੱਕੋ ਸਾਹ ਦੇ ਵਿੱਚ ਚੱਲ ਗਈ ਤੂੰ ਤਾਂ। ਇੱਕੋ ਸਾੜੇ ਇਦਾਂ ਹੀ ਤਾਂ ਸਾਡੇ ਨਾ ਤਾਏ ਦਾ ਪੋਤਾ ਚੱਲ ਜਾਂਦਾ ਹੁੰਦਾ ਸੀਗਾ। ਆਹੋ ਫੇਰ ਉਹਦੀ ਢੋਈ ਦੇ ਵਿੱਚ ਕਿੰਨਾ ਜ਼ੋਰ ਤਾਂ ਨਹੀਂ ਛੱਡੀ ਹੁੰਦੀ ਸੀਗੀ। ਦੇਖੋ ਜੀ ਮੈਨੂੰ ਨਾ ਇਦਾਂ ਦੀਆਂ ਗੱਲਾਂ ਕਹੋ, ਜਿਹੜੀ ਢੋਈ ਦੇ ਵਿੱਚ ਲੱਤ ਮਾਰੀ ਹੈ ਨਾ ਨਵਜੋਤ ਸਿੰਘ ਸਿੱਧੂ ਦੇ, ਉਹਦਾ ਹੀ ਦਰਦ ਬੋਲਣ ਡਿਆ। ਲੌਜੀਕਲ ਪਰਿਵਾਰਾਂ ਦੀਆਂ ਯਾਰੀਆਂ ਨੇ ਪੰਜਾਬ ਦਾ ਬੇੜਾ ਕਰਕੇ ਕਰ ਦਿੱਤਾ। ਉਹ ਤੇ ਕਰਨਾ ਹੀ ਹੈ ਜੀ, ਗਾਂ ਕਿਹੜਾ ਨਹੀਂ ਹੋਣਾ। ਯਾਰੀਆਂ ਦੀ ਗੱਲਾਂ ਚੱਲ ਰਹੀਆਂ ਨੇ ਕਿ ਉਧਰ ਆਪੋ ਆਪਣੀਆਂ ਯਾਰੀਆਂ ਪਗਾਈਆਂ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੱਡੇ ਵੱਡੇ ਟੱਬਰ ਆਪਣੇ ਨਾਲ ਜੋੜ ਕੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਮੁੜ ਤੋਂ ਕਾਂਗਰਸ ਦੀ ਬੇੜੀ ਬੰਨੇ ਪਾਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਪਰ ਗੱਲ ਇਦਾਂ ਆ ਕਿ ਉਧਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਦੇਖ ਰਹੀ ਹੈ, ਕਿਉਂਕਿ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਟੁੱਲ ਲਾਤਾ ਜੀ ਕਿ ਜਿਹੜਾ ਬੀਐਸਪੀ ਨੂੰ ਆਪਣੇ ਨਾਲ ਰਲਾ ਲਿਆ। ਦੇਖੋ ਬੀਐਸਪੀ ਦੀ ਵੋਟ ਜਿਹੜੀ ਹੈਗੀ ਆ ਉਹ ਬਹੁਤੀ ਉਛਲ ਕੂਦ ਨਹੀਂ ਕਰਦੀ ਜੀ। ਉਹ ਜਿੱਥੇ ਕਹਿਤਾ ਕੁਮਾਰੀ ਮਾਇਆਵਤੀ ਨੇ ਉਹ ਉੱਥੇ ਢੁੱਕ ਜਾਂਦੀ ਹੈ। ਇਸੇ ਤਰ੍ਹਾਂ ਇਸ ਲਾਲਚ ਦੇ ਵਿੱਚ ਅਕਾਲੀ ਦਲ ਨੇ ਭਾਵੇਂ ਆਪਣੇ ਜਿਹੜੇ ਜੋਟੀਦਾਰ ਹੋਣ ਉਹਨਾਂ ਨੂੰ ਕਿਸੇ ਤਣਪੱਤਣ ਨਹੀਂ ਲਾਇਆ, ਕਿਉਂਕਿ ਜਿਨ੍ਹਾਂ ਨੂੰ ਨਾਲ ਲੈ ਕੇ ਚੱਲਦੇ ਸੀਗੇ ਉਹ ਹੁਣ ਥੋੜੇ ਜਿਹੇ ਤਕੜੇ ਹੋ ਗਏ ਜੀ। ਛੋਟਾ ਭਰਾ ਵੱਡਾ ਬਣ ਗਿਆ, ਠੀਕ ਹੈ ਨਾ। ਤੇ ਹੁਣ ਉਹ ਮੂਹਰੇ ਜਦੋਂ ਅੱਖਾਂ ਦਿਖਾਉਂਦੇ ਸੀ ਤਾਂ ਇਹ ਅੱਖਾਂ ਕਿਸੇ ਦੀਆਂ ਦੇਖ ਕੇ ਰਾਜੀ ਨਹੀਂ ਜੀ। ਇਹਨਾਂ ਨੇ ਫਿਰ ਹੁਣ ਟੁੱਲ ਲਾ ਲਿਆ ਬੀਐਸਪੀ ਦੇ ਉੱਪਰ ਕਿ ਸਾਨੂੰ ਜਿਹੜੀ ਆ ਇੱਕ ਰਿਜ਼ਰਵ ਵੋਟ ਜਿਹੜੀ ਆ ਉਹ ਸਾਨੂੰ ਮਿਲ ਜੂਗੀ ਤੇ ਸਾਡੀ ਬੇੜੀ ਪਾਰ ਹੋ ਜੂਗੀ। ਪਰ ਇੱਥੇ ਨਾਲ ਉਹ ਇਹ ਭੁੱਲ ਗਏ ਕਿ ਇਹ ਵੋਟ ਜਿਹੜੀ ਆ ਪਿਛਲੀਆਂ 2017 ਦੀਆਂ ਚੋਣਾਂ ਦੇ ਵਿੱਚ ਇਹ ਟੁੱਟ ਗਈ ਸੀ, ਖਿੱਲਰ ਪੱਤਰ ਗਈ ਸੀ, ਪਰ ਆਲੇ ਦੁਆਲੇ ਖਿਲਰੀ ਪੱਤਰੀ ਫਿਰਦੀ ਸੀ। ਇਹ ਹੁਣ ਇਕੱਠੀ ਕਰਨੀ ਵੀ ਇੱਕ ਬਹੁਤ ਵੱਡੀ ਜ਼ੋਰ ਅਜ਼ਮਾਇਸ਼। ਕਾਂਗਰਸ ਦੀ ਗੱਲ ਵੀ ਕਰ ਲਈ ਆਪਾਂ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਵੀ ਕਰ ਲਈ, ਹੁਣ ਆਪਾਂ ਗੱਲ ਕਰ ਲੈਨੇ ਆ ਤਾਜ਼ਾ ਘਟਨਾਕ੍ਰਮ ਦੀ, ਯਾਨੀ ਕਿ ਸਿੱਟ ਦੀ। ਹਾਂਜੀ ਲਓ ਜੀ, ਸਿੱਟ ਨੂੰ ਸਿੱਟ ਲਿਆ ਆਮ ਆਦਮੀ ਪਾਰਟੀ ਨੇ ਆਪਣੇ ਪਾਲੇ ਦੇ ਵਿੱਚ। ਕੁਮਰ ਵਿਜੇ ਪ੍ਰਤਾਪ ਸਿੰਘ ਪੁਲਿਸ ਦੇ ਆਲਾ ਅਫਸਰ ਆਈਪੀਐਸ ਅਧਿਕਾਰੀ ਜਿਹੜੇ ਕਿ ਆਮ ਆਦਮੀ ਪਾਰਟੀ ਦਾ ਝਾੜੂ ਫੜ ਕੇ ਉਹ ਕਹਿੰਦੇ ਆ ਕਿ ਹੁਣ ਮੈਂ ਏਦਾਂ ਸਫਾਈ ਕਰੂੰਗਾ। ਅੱਛਾ, ਪਹਿਲਾਂ ਨਾ ਥੋੜੀ ਦੇਰ ਪਹਿਲਾਂ ਇਹਨਾਂ ਦੀ ਅਪਡੇਟ ਇਹ ਵੀ ਆਈ ਸੀ ਕਿ ਨਹੀਂ ਮੈਂ ਨਿਊਜ਼ ਪਾਰਟੀ 'ਚ ਸ਼ਾਮਿਲ ਹੋ ਰਿਹਾ, ਮੈਂ ਕਿਸੇ ਵੱਡੀ ਪਾਰਟੀ 'ਚ ਜਾਊਂਗਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਪਹਿਲਾਂ ਕਾਹਤੋਂ ਨਹੀਂ ਦੱਸ ਦਿੰਦੇ। ਦੇਖੋ ਗੱਲ ਹੈ ਕਿ ਏਦਾਂ ਕਿ ਇਹ ਥੋੜੀ ਜਿਹੀ ਹਾਈਪ ਬਣਾਉਂਦੇ ਆ। ਸਾਰੇ ਜਿਹੜੇ ਆਗੂ ਆ ਨਾ ਉਹ ਵੀ ਇਹ ਸਿੱਖ ਲਈ ਆ, ਇਹਨਾਂ ਨੇ ਵੀ ਹੁਣ ਸਿਆਸਤ ਆ, ਜਿਹੜੇ ਵੱਡੇ ਵੱਡੇ ਅਫਸਰ ਨੇ ਜੀ, ਅਫਸਰ ਵੀ ਅੱਜ ਕੱਲ ਪੋਲਿਟਿਕਸ ਖੇਡ ਰਹੇ ਨੇ। ਦੇਖੋ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੀ ਕਾਬਲੀਅਤ ਦੇ ਉੱਪਰ ਕੋਈ ਸ਼ੱਕ ਨਹੀਂ ਕਰ ਰਹੇ ਜੀ, ਪਰ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਅਫਸਰ ਹੋਣਾ ਠੀਕ ਆ ਕੱਲਾ ਇਹੀ ਮਾਇਨੇ ਨਹੀਂ ਰੱਖਦਾ। ਇਸ ਸਿਆਸੀ ਧਿਰ ਦੇ ਵਿੱਚੋਂ ਇੱਕ ਉੱਭਰਨ ਦੇ ਲਈ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ। ਵੱਡੇ ਵੱਡੇ ਅਫਸਰ ਇੱਥੇ ਚੋਣਾਂ ਹਾਰੇ ਨੇ। ਦਰਬਾਰਾ ਸਿੰਘ ਗੁਰੂ ਤੋਂ ਵੱਡਾ ਕੋਈ ਅਫਸਰ ਹੈ ਨਹੀਂ ਸੀ ਪੰਜਾਬ ਦੇ ਵਿੱਚ ਜੀ। ਮੁਹੰਮਦ ਸਦੀਕ ਤੋਂ ਹਾਰ ਗਿਆ ਕਿਉਂਕਿ ਮੁਹੰਮਦ ਸਦੀਕ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਖਾੜੇ ਲਾਏ ਸੀ, ਤੇ ਦਰਬਾਰਾ ਸਿੰਘ ਗੁਰੂ ਉਹ ਸੀ ਕਿ ਜਿਹਨੂੰ ਵੱਡੇ ਵੱਡੇ ਘਰਾਂ ਦੇ ਲੋਕ ਮਿਲਣ ਦੇ ਲਈ ਵੀ 3-3 4-4 5-5 ਘੰਟੇ ਵੇਟ ਕਰਦੇ ਹੁੰਦੇ ਸੀ। ਕੁਮਰ ਵਿਜੇ ਪ੍ਰਤਾਪ ਸਿੰਘ ਫਾਈਨਲੀ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ, ਜਿਹੜਾ ਇੱਕ ਸ਼ਿਸ਼ੋਪੰਜ ਦੀ ਸਥਿਤੀ ਬਣੀ ਹੋਈ ਸੀ। ਇੱਕ ਦਿਨ ਪਹਿਲਾਂ ਅਪਡੇਟ ਇਹ ਆਉਂਦੀ ਹੈ ਵੀ ਉਹ ਸ਼ਾਮਲ ਹੋ ਸਕਦੇ ਨੇ। ਸਪੈਸ਼ਲ ਉਹਨਾਂ ਦੇ ਲਈ ਕੇਜਰੀਵਾਲ ਸਾਹਿਬ ਖੁਦ ਅੰਮ੍ਰਿਤਸਰ ਆਉਂਦੇ ਨੇ ਔਰ ਉਹਨਾਂ ਦਾ ਸਵਾਗਤ ਵੀ ਕਰਦੇ ਨੇ। ਔਰ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਹੋਰਾਂ ਨੂੰ ਜਿਹੜਾ ਬੜਾ ਵੱਡਾ ਝਟਕਾ ਲਾਇਆ ਗਿਆ ਸੀ ਹਾਈ ਕੋਰਟ ਵੱਲੋਂ, ਦਿਲ ਉਹਨਾਂ ਦਾ ਟੁੱਟਿਆ ਹੋਇਆ ਸੀ। ਉਸ ਤੋਂ ਬਾਅਦ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਸਿਆਸੀ ਚਾਲਾਂ ਤੋਂ ਮੈਂ ਨੇੜੇ ਤੋਂ ਜਾਣੂਗਾ। ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਗੱਲ ਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਇਹਨੇ ਸਰਕਾਰਾਂ ਦੋਨੋਂ ਹੀ ਹੰਡਾ ਲਈਆਂ। ਅਕਾਲੀਆਂ ਦੀ ਵੀ ਹੰਡਾਈ ਹੈ ਤੇ ਕਾਂਗਰਸੀਆਂ ਦੀ ਵੀ ਹੰਡਾਈ। ਉੱਥੇ ਇਹ ਠੀਕ ਗੱਲ ਆ ਕਿ ਇਹਨੂੰ ਸਾਰੇ ਜਿਹੜੇ ਸਿਆਸੀ ਦਾਅਪੇਚ ਹੈ ਨਾ ਇਹ ਪਤਾ ਹੋਣਗੇ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਪਰ ਇਹਨਾਂ ਨੂੰ ਪੰਜਾਬੀਆਂ ਦੇ ਸੁਭਾਅ ਤੋਂ ਵੀ ਵਾਕਿਫ ਹੋਣਾ ਪਏਗਾ। ਬਿਲਕੁਲ ਜੀ, ਪੰਜਾਬੀਆਂ ਦਾ ਫਤਵਾ ਕੀ ਆਉਂਦਾ ਹੈ ਤੇ ਕੁਮਰ ਦੀ ਛਵੀ ਕੀ ਹੈ ਇਹਦੇ ਬਾਰੇ ਤੇ ਪਤਾ ਲੱਗ ਹੀ ਜਾਏਗਾ ਬਹੁਤ ਜਲਦੀ। ਹਾਂ ਦੇਖੋ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ
ਜਿਨ੍ਹਾਂ ਦਾ ਆਪਣਾ ਜਿਹੜਾ ਅਫਸਰੀ ਦਾ ਸਫ਼ਰ ਹੈ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਹੈ ਜੀ, ਤੇ ਆਪਣਾ ਸਿਆਸੀ ਸਫ਼ਰ ਵੀ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤਾ, ਬਿਲਕੁਲ ਉੱਥੋਂ ਸ਼ੁਰੂ ਕੀਤਾ ਔਰ ਉੱਥੇ ਅੱਜ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਹਨਾਂ ਨੂੰ ਕਿਸ ਤੋਪ ਦੇ ਮੋਹਰੇ ਲਾਉਂਦੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਜੋ ਕਿ ਜੀ ਇੱਕ ਸਵਾਲ ਜੋ ਕਿਸੇ ਵੀ ਪਾਰਟੀ ਦੇ ਕਾਰਕੁਨ ਦੇ ਮਨ ਦੇ ਵਿੱਚ ਹੋਣਾ ਆ। ਲੋਕੀ ਚਾਈ ਅੱਡੀਆਂ ਚੱਕ ਕੇ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਛੁੱਟਪੁੱਟ ਨੇਤਾ ਬਣ ਜਾਂਦੇ ਆ। ਜਦੋਂ ਬਹੁਤ ਜ਼ਿਆਦਾ ਮਿਹਨਤ ਕਰਕੇ ਬੜੀ ਵੱਡੀ ਪ੍ਰੋਫਾਈਲ ਬਣਾ ਲੈਂਦੇ ਆ, ਜਿਸ ਵੇਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਚਲੋ ਜੀ ਹੁਣ ਆ ਇਲਾਕਾ ਮੇਰਾ, ਇਸ ਇਲਾਕੇ 'ਚ ਕੀਤੀ ਮੈਂ ਮਿਹਨਤ, ਇਸ ਏਰੀਏ ਦੇ ਵਿੱਚੋਂ ਮੈਨੂੰ ਟਿਕਟ ਮਿਲਣੀ ਹੈ, ਤੇ ਇਮੀਡੀਏਟਲੀ ਉੱਥੋਂ ਦੂਜੀ ਪਾਰਟੀ ਤੋਂ ਕੋਈ ਪੈਰਾਸ਼ੂਟਰ ਆਉਂਦਾ ਹੈ, ਉਹਨੂੰ ਉਤਾਰ ਦਿੱਤਾ ਜਾਂਦਾ। ਇਹ ਸਾਂਝੀਆਂ ਗੱਲਾਂ ਜੋ ਆਪਾਂ ਹੁਣ ਤੱਕ ਕੀਤੀਆਂ ਨੇ, ਭਾਵੇਂ ਕੁੰਵਰ ਵਿਜੇ ਪ੍ਰਤਾਪ ਹੋਣ, ਭਾਵੇਂ BSP ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸੀ ਹੋਣ, ਕੋਈ ਵੀ ਪਾਰਟੀ ਹੋਵੇ, ਸਿਨੈਰੀਓ ਇਹੀ ਹੈ। ਦੇਸ਼ ਦੇ ਵਿੱਚ ਕਿਤੇ ਵੀ ਚੋਣਾਂ ਹੋਣ, ਭਾਵੇਂ ਲੋਕ ਸਭਾ ਦੀਆਂ ਹੋਣ, ਭਾਵੇਂ ਹੁਣ ਵਿਧਾਨ ਸਭਾ ਦੀਆਂ, ਜਿੱਥੇ ਕਿੱਥੇ ਵੀ ਇੱਕ ਆਮ ਬੰਦਾ ਉੱਠ ਕੇ ਬਹੁਤ ਵੱਡਾ ਸਿਆਸੀ ਕਦ ਹਾਸਲ ਕਰਦਾ ਹੈ, ਐਟ ਦ ਐਂਡ ਆਫ ਦਾ ਡੇ ਉਹਨੂੰ ਕੀ ਮਿਲਦਾ ਹੈ ਕਿ ਉਹਦੀ ਟਿਕਟ ਦੂਜੇ ਬੰਦੇ ਨੂੰ ਦੇ ਦਿੱਤੀ ਜਾਂਦੀ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਲੋਕਲ ਲੀਡਰ ਦੇ ਨਾਲ ਹੋਇਆ ਸੀਗਾ। ਉਹਨੇ ਰੋਂਦੇ ਹੋਏ ਨੇ, ਕੁਰਲਾਉਂਦੇ ਹੋਏ ਨੇ ਆਪਣੀ ਵੀਡੀਓ ਪਾਈ ਸੀ ਕਿ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇੱਕ ਗੱਲ ਹੋਰ ਜੋਗੀ ਜੀ ਮੈਂ ਕਹਿਣਾ ਚਾਹੂੰਗੀ, ਇੱਕ ਨਵੀਂ ਜਮਾਤ ਖੜੀ ਹੋਈ ਸੀ BJP ਦੇ ਆਉਣ ਤੋਂ ਬਾਅਦ, ਭਗਤਾਂ ਦੀ ਜਮਾਤ ਜੀ। ਇਹ ਭਗਤ ਜਿਹੜੇ ਸੀ ਦੇਸ਼ ਦੇ ਘੱਟ ਤੇ ਪਾਰਟੀ 'ਚ ਭਗਤ ਜ਼ਿਆਦਾ ਸੀ। ਬਿਲਕੁਲ ਜੀ। ਔਰ ਇਹਨਾਂ ਨੇ ਇੱਕ ਨਵੀਂ ਪਿਰਤ ਪਾਈ ਕਿ ਪਾਰਟੀ ਦੇਸ਼ ਤੋਂ ਉੱਪਰ ਹੈ। ਭਾਵੇਂ ਕਹਿੰਦੇ ਸੀ ਕਿ ਨਹੀਂ ਦੇਸ਼ ਪਾਰਟੀ ਕੇ ਉੱਪਰ ਹੈ, ਲੇਕਿਨ ਅੰਦਰ ਖਾਤੇ ਪਾਰਟੀ ਹੀ ਉੱਪਰ ਸੀ। ਉਹਨਾਂ ਲੋਕਾਂ ਦੇ ਮੂੰਹ ਤੇ ਵੀ ਸਿੱਧੀ ਚਪੇੜ ਉਦੋਂ ਵੱਜਦੀ ਹੈ ਜਿਸ ਵੇਲੇ ਪਾਰਟੀਆਂ ਰਲੇਵਾਂ ਕਰਦੀਆਂ ਨੇ। ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, BJP ਵੀ ਨਵਾਂ ਸਾਥੀ ਲੱਭ ਰਹੀ ਹੈ। ਬਿਲਕੁਲ। ਸੋ ਨਵੇਂ ਸਾਥੀ ਦੇ ਆਉਂਦਿਆਂ ਹੀ ਇਹਨਾਂ ਪੁਰਾਣੇ ਕਾਰਕੁਨਾਂ ਦੀ ਫੱਟੀ ਪੋਚਣੀ ਤੈਅ ਹੈ। ਦੇਖੋ, ਇਹਨਾਂ ਦੀ ਫੱਟੀ ਪੋਚ ਭਾਵੇਂ ਕਿਸੇ ਦੇ ਨਾਲ ਇਹਨਾਂ ਦਾ ਅਲਾਈਅੰਸ ਹੋਵੇ ਤੇ ਚਾਹੇ ਨਾ ਹੋਵੇ, ਠੀਕ ਹੈ ਨਾ, ਪਰ ਗੱਲ ਇਹ ਹੈ ਹੁਣ ਦੇਖੋ ਇਸ ਸਿਆਸਤ ਵਿੱਚ ਕੋਈ ਵੀ ਕਿਸੇ ਦਾ ਸਕਾ ਦੁਸ਼ਮਣ ਨਹੀਂ, ਪਟਕ ਜਾਰੀ ਹੈ, ਕੋਈ ਵੀ ਕਿਸੇ ਦਾ ਸਕਾ ਯਾਰ ਨਹੀਂ। ਜੀ ਜੀ। ਇਹ ਸਿਆਸਤ ਦਾ ਊਠ ਕਿਸ ਕਰਬਟ ਬੈਠਦਾ ਕਿਸੇ ਨੂੰ ਕੋਈ ਪਤਾ ਨਹੀਂ ਪਤਾ, ਕਿਉਂਕਿ ਕੇਜਰੀਵਾਲ ਸਾਹਿਬ ਕਾਂਗਰਸ ਵਾਲਿਆਂ ਨੂੰ ਵੀ ਸਪੋਰਟ ਲੈ ਕੇ, ਕਾਂਗਰਸ ਦੀ ਸਪੋਰਟ ਲੈ ਕੇ ਪਹਿਲੇ ਦਿਨ ਜਿਹੜੀ ਇਹਨਾਂ ਨੇ ਸਰਕਾਰ ਬਣਾਈ ਸੀ ਪਹਿਲੀ ਵਾਰ ਦਿੱਲੀ ਦੇ ਵਿੱਚ, ਜਿਹੜੀ ਕਿ ਥੋੜੇ ਦਿਨ ਹੀ ਚੱਲੀ ਸੀ, ਸਵਾ ਕੁ ਮਹੀਨਾ 1.5 ਮਹੀਨਾ, ਉਹ ਕਾਂਗਰਸ ਦੀ ਸਪੋਰਟ ਦੇ ਨਾਲ ਬਣੀ ਸੀ। ਠੀਕ, ਇੱਕ ਪਾਸੇ ਕਾਂਗਰਸ ਜਮਾਤ ਦੇ ਤੁਸੀਂ ਸਖਤ ਵਿਰੋਧੀ, ਦੂਸਰੇ ਪਾਸੇ ਉਹਨਾਂ ਤੋਂ ਸਪੋਰਟ ਲੈ ਕੇ ਤੁਸੀਂ ਬਣਾਉਂਦੇ ਹੋ ਸਰਕਾਰ। ਇਸੇ ਤਰ੍ਹਾਂ ਹੀ ਜਿਹੜੇ ਵਿਰੋਧੀ ਧਿਰ ਨੇ ਹੁਣ ਕਿਤੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਕੱਲ ਨੂੰ ਸਰਕਾਰ ਬਣਾ ਲੈਣ, ਠੀਕ ਹੈ ਨਾ, ਤੇ ਇਹਦੇ ਵਿੱਚ ਵੀ ਦੇਖੋ ਤੁਸੀਂ ਬਿਲਕੁਲ ਨਾ ਸੋਚੋ ਕਿ ਇਹ ਇਦਾਂ ਨਹੀਂ ਹੋ ਸਕਦਾ। ਖੈਰ ਹਾਲੇ ਕਿਸੇ ਪਾਸਿਓਂ ਕੋਈ ਕਨਸੋਲ ਨਹੀਂ ਨਿਕਲੀ, ਕੋਈ ਖਬਰ ਨਹੀਂ ਨਿਕਲੀ। ਇਹ ਤਾਂ ਅਸੀਂ ਉਸ ਗੱਲ ਦੇ ਬਿਨਾਂ ਤੇ ਕਹਿ ਰਹੇ ਹਾਂ ਕਿ ਜਿਹੜੀ ਗੱਲ ਦਿੱਲੀ ਦੇ ਵਿੱਚ ਹੋਈ ਸੀ, ਠੀਕ ਹੈ ਨਾ। ਦੇਖੋ ਅਸੀਂ ਕਹਿੰਦੇ, ਉਹ ਕਾਂਗਰਸ ਵਾਲੇ ਕਹਿੰਦੇ ਸੀ ਕਿ ਅਸੀਂ ਬਾਹਰੋਂ ਸਪੋਰਟ ਕਰਦੇ ਹਾਂ। ਭਾਈ ਤੁਹਾਡੀਆਂ ਨੀਤੀਆਂ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਵੇਂ ਮੰਨ ਲਿਆ ਕਿ ਹਾਂਜੀ ਅਸੀਂ ਕਾਂਗਰਸ ਦੀ ਸਪੋਰਟ ਦੇ ਨਾਲ ਸਰਕਾਰ ਬਣਾ ਲੈਂਦੇ ਹਾਂ, ਫਿਰ ਸਰਕਾਰ ਤੋੜ ਵੀ ਦਿੱਤੀ। ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਦੇ ਵਿੱਚ ਜਾਂ ਸਿਆਸਤਾਂ ਦੇ ਵਿੱਚ ਇਹ ਚੱਲਦੀਆਂ ਰਹਿੰਦੀਆਂ ਨੇ ਕਿ ਕੋਈ ਇਧਰੋਂ ਆ ਗਿਆ, ਕੋਈ ਉਧਰੋਂ ਆ ਗਿਆ। ਪਰ ਜਿਹੜੇ ਭਗਵੰਤ ਮਾਨ ਹੋਣੀ ਬਿਆਨ ਦਿੰਦੇ ਨੇ ਸਟੇਜਾਂ ਤੇ ਬਾਹਾਂ ਚਾੜ ਕੇ, ਉਹਨਾਂ ਦੇ ਬਿਆਨਾਂ ਦਾ ਜ਼ਿਕਰ ਕਰਦੇ ਹੁਣ। ਕੀ ਖਾਦਾ ਜੀ? ਮੈਂ ਕਹਾਂ ਜੀ ਮੈਂ ਖਾਣਾ ਕੀ, ਮੈਂ ਤਾਂ ਫਾਟੇ ਖਾ ਗਿਆ। ਗੱਲ ਇਹ ਹੈ ਕਿ ਭਗਵੰਤ ਮਾਨ ਹੁਣੀ ਸਟੇਜਾਂ ਤੇ ਚੜ ਕੇ ਬਾਹਾਂ ਤਾਂ ਚੜਾ ਕੇ ਕਿ ਅਸੀਂ ਮੋਚੀਆਂ ਨੂੰ ਟਿਕਟ ਦੇ ਦੇਣੀ ਹੈ, ਅਸੀਂ ਆਟੋ ਰਿਕਸ਼ਾ ਚਲਾਉਣ ਵਾਲੇ ਨੂੰ ਟਿਕਟ ਦੇ ਦੇਣੀ ਹੈ, ਅਸੀਂ ਫਲਾਣੇ ਨੂੰ ਟਿਕਟ ਦੇਣੀ। ਦਿੱਤੀ ਕਿਸੇ ਨੂੰ ਇਹਨਾਂ ਨੇ? ਨਾ ਜੀ ਨਾ। ਕੋਈ ਮੋਚੀ ਬਣਿਆ MLA? ਉਹ ਕੁੰਵਰ ਵਿਜੇ ਪ੍ਰਤਾਪ ਕਿੱਥੋਂ ਦੇ ਮੋਚੀ ਨੇ? ਟਾਂਕੇ ਤੇ ਵੈਸੇ ਉਹਨਾਂ ਵੀ ਬਥੇਰੇ ਲਾਏ ਨੇ ਉਦਾਂ। ਦੇਖੋ ਗੱਲ ਇਹ ਹੈ ਕਿ ਅਸੀਂ ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੀ ਅਸੀਂ ਨਾ ਇਮਾਨਦਾਰੀ ਤੇ ਸ਼ੱਕ ਕਰ ਰਹੇ, ਨਾ ਕੋਈ ਹੋਰ ਤਰ੍ਹਾਂ ਦੀ, ਪਰ ਗੱਲ ਇਹ ਹੈ ਉਹਨਾਂ ਨੇ ਆਪਣੀ ਡਿਊਟੀ ਕੀਤੀ, ਠੀਕ ਹੈ ਨਾ। ਡਿਊਟੀ ਉਹਨਾਂ ਨੇ ਕੀਤੀ ਹੈ, ਡਿਊਟੀ ਬਾਖੂਬੀ ਕੀਤੀ ਹੈ, ਪਰ ਗੱਲ ਇਹ ਹੈ ਕਿ ਡਿਊਟੀ ਦੇ ਵੇਲੇ ਵੀ ਬਹੁਤ ਸਾਰੀਆਂ ਕੁਤਾਹੀਆਂ ਵਰਤਦੇ ਰਹੇ ਨੇ ਲੀਡਰ ਕਿ ਇਹਨਾਂ ਨੇ ਆਪਣੇ ਪੱਧਰ ਤੇ ਕੋਈ ਐਸਾ ਵੱਡਾ ਕਦਮ ਲਿਆ। ਹਾਂ ਬਿਲਕੁਲ ਸਹੀ। ਕੋਈ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਹੜੀ ਇਹਨਾਂ ਦੀ ਡਿਊਟੀ ਬਣਦੀ ਸੀ, ਜਿੱਥੋਂ ਇਹਨਾਂ ਦੀਆਂ ਬਦਲੀਆਂ ਹੁੰਦੀਆਂ ਸੀਗੀਆਂ। ਗੱਲ ਇਹ ਹੈ ਕਿ ਇਹ ਹੁਣ ਜਿਹੜਾ ਇੱਕ ਵੱਡਾ ਚਿਹਰਾ ਕੁੰਵਰ ਵਿਜੇ ਪ੍ਰਤਾਪ ਦਾ ਅੱਜ ਪੰਜਾਬ ਦੇ ਵਿੱਚ ਨਾਮ ਹੈ, ਠੀਕ ਹੈ ਨਾ, ਵੱਡਾ ਚਿਹਰਾ ਲਿਆ ਕੇ ਖੜਾ ਕਰ ਲਿਆ ਉਹਨਾਂ ਨੇ। ਹੁਣ
ਕੁਮਰ ਵਿਜੇ ਪ੍ਰਤਾਪ ਦੇ ਆਉਣ ਦੇ ਨਾਲ ਥੋੜਾ ਜਿਹਾ ਭਗਵੰਤ ਮਾਨ ਨੂੰ ਵੀ ਆਪਣਾ ਕੱਦ ਲੱਗਣਾ ਹੈ ਕਿ ਇਹ ਕਿਤੇ ਮੇਰੇ ਤੋਂ ਹਾਈਟ ਤੇ ਤਾਂ ਨਹੀਂ ਬੰਦਾ, ਠੀਕ ਹੈ ਨਾ। ਔਰ ਉਹਨੂੰ ਕਿੱਥੇ ਲਿਜਾ ਕੇ ਕਿੱਥੇ ਖੜਾ ਕਰਦੇ ਨੇ, ਉੱਥੇ ਕੁਮਰ ਵਿਜੇ ਪ੍ਰਤਾਪ ਦੀ ਮਸ਼ਹੂਰੀ ਕਰਨ ਦੀ ਲੋੜ ਨਹੀਂ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਪਹਿਲਾਂ ਆਪਣੀ ਪਾਰਟੀ ਦੀ ਸੇਵ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜਦੋਂ 2017 ਦੀਆਂ ਚੋਣਾਂ ਸੀ ਉਦੋਂ ਸਰਵੇ ਕਰਵਾਇਆ ਸੀ, ਸਰਵੇ, ਉਹਦੇ ਵਿੱਚ ਤਾਂ ਕਹਿੰਦੇ ਸੀ ਕਿ ਅਸੀਂ 100 ਸੀਟਾਂ ਲੈ ਲੈਣੀਆਂ, ਠੀਕ ਹੈ ਨਾ, ਤੇ ਬਾਕੀਆਂ ਦੇ ਤਾਂ ਪੱਲੇ 17 ਪਾਉਂਦੇ ਸੀਗੇ। ਅੱਜ ਆਮ ਆਦਮੀ ਪਾਰਟੀ ਉਹੋ ਜਿਹੇ ਹਾਲਾਤ ਵਿੱਚ ਹੈ ਨਹੀਂ ਕਿ ਜਿੱਥੇ ਇਹ ਕਹਿ ਸਕੇ ਕਿ ਅਸੀਂ 100 ਸੀਟਾਂ ਲੈ ਲੈਣੀਆਂ, ਪਰ ਹੁਣ ਇਹ ਤਾਂ ਡਰ ਦੇ ਦਬਵੀਂ ਜ਼ਬਾਨ ਦੇ ਵਿੱਚ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਸਰਕਾਰ ਬਣਾਵਾਂਗੇ। ਲੋਕਾਂ ਨੂੰ ਕਹਿੰਦੇ ਤੇ ਹੈਗੇ ਸਾਡੀ ਸਰਕਾਰ ਬਣਾਓ ਜੋਗੀ ਜੀ, ਪਰ ਨਾਲ ਦੇ ਨਾਲ ਇਹ ਵੀ ਤਾਂ ਕਹੀ ਜਾਂਦੇ ਨੇ ਕੋਈ ਸਿੱਖ ਚਿਹਰਾ ਹੀ ਹੋਏਗਾ ਸਾਡਾ ਮੁੱਖ ਮੰਤਰੀ ਦਾ ਚਿਹਰਾ। ਦੇਖੋ ਸਿੱਖ ਚਿਹਰੇ ਜਿਹੜੇ ਹੈਗੇ ਇਹਨਾਂ ਨੇ ਸਾਂਭੇ ਕਿੰਨੇ ਗਏ, ਠੀਕ ਹੈ ਨਾ। ਇਹਨਾਂ ਦੇ ਕੋਲ ਸਿੱਖ ਚਿਹਰਾ ਸੀਗਾ HS ਫੂਲਕਾ ਜੀ, ਉਹ ਫੂਲਕਾ ਜੀ ਵੀ ਨਹੀਂ ਇਹਨਾਂ ਨੇ ਸਾਂਭੇ। ਹਾਂ ਦੇਖੋ ਜਿਹੜੀ ਸੁੱਚਾ ਸਿੰਘ ਛੋਟੇਪੁਰ, ਹਾਂ ਸੁੱਚਾ ਸਿੰਘ ਛੋਟੇਪੁਰ ਵੀ ਬਾਅਦ ਵਿੱਚ ਸਾਰੇ ਲੀਡਰਾਂ ਨੇ ਜੀ, ਸਾਰੇ ਇਹਨਾਂ ਦੇ ਆਗੂਆਂ ਨੇ, ਛੋਟੇ ਤੋਂ ਵੱਡਿਆਂ ਨੇ ਇਹ ਮਹਿਸੂਸ ਕੀਤਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣਾ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ, ਜਿਹਦੇ ਨਾਲ ਇਹਨਾਂ ਦੀ ਬਣੀ ਬਣਾਈ ਖੇਡ ਵਿਗੜ ਕੇ ਰਹਿ ਗਈ। ਹੁਣ ਗੱਲ ਕਰਦੇ ਆ ਕਿ ਇਹ ਸਿੱਖ ਆਗੂਆਂ ਦੇ ਉੱਪਰ ਗੱਲਬਾਤ ਕਰਦੇ ਨੇ, ਪਰ ਕੇਜਰੀਵਾਲ ਸਾਹਿਬ ਹੁਣੀ ਤਾਂ ਇਹ ਵੀ ਕਹਿ ਹਟੇ ਨੇ ਕਿ ਜਿਹੜਾ ਸਾਡੀ ਪਾਰਟੀ ਵੱਲੋਂ ਕੋਈ ਦਲਿਤ ਮੁੱਖ ਮੰਤਰੀ ਬਣੂਗਾ। ਭਗਵੰਤ ਮਾਨ ਹੁਣੀ ਇਹ ਕਹਿੰਦੇ ਨੇ ਕਿ ਦਲਿਤ ਮੁੱਖ ਮੰਤਰੀ ਨਹੀਂ ਹੋਊਗਾ, ਜਿਹੜਾ ਕੈਪੇਬਲ ਹੋਊਗਾ, ਜਿਹੜਾ ਬੰਦਾ ਕਾਬਲੀਅਤ ਰੱਖਦਾ ਹੋਊਗਾ ਉਹ ਬਣੂਗਾ। ਬਾਕੀ ਪਾਰਟੀਆਂ ਪੱਤੇ ਕੋਈ ਹੋਰ ਖੇਡਦੀਆਂ ਨੇ। ਆਮ ਆਦਮੀ ਪਾਰਟੀ ਦੇ ਵੀ ਹੁਣ ਸੰਘ ਦੇ ਵਿੱਚ ਇਹ ਹੱਡੀ ਫਸਾਈ ਜਾ ਰਹੀ ਹੈ ਕਿ ਤੁਸੀਂ ਵੀ ਕਹੋ, ਠੀਕ ਹੈ ਨਾ। ਇੱਕ ਪਾਸੇ ਉਹ ਕਹਿੰਦੇ ਨੇ ਕਿ ਸਿੱਖ ਚਿਹਰਾ ਹੋਊਗਾ, ਗੱਲ ਇਹ ਹੈ ਕਿ ਇੱਥੇ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਹੈ ਸਿਆਸੀ ਪਾਰਟੀਆਂ ਵੱਲੋਂ ਬਣਾਈ ਗਈ ਹੈ ਸਿਰਫ ਤੇ ਸਿਰਫ ਆਪਣਾ ਉੱਲੂ ਸਿੱਧਾ ਕਰਨ ਦੇ ਲਈ। ਨਾ ਦੇਖੋ ਇਹ ਕਿਸੇ ਧਰਮ ਦੇ ਸਕੇ ਨੇ, ਨਾ ਕਿਸੇ ਇਹ ਇੱਕ ਕਮਿਊਨਿਟੀ ਦੇ ਸਕੇ ਨੇ, ਇਹ ਸਕੇ ਨੇ ਸਿਰਫ ਤੇ ਸਿਰਫ 117 ਸੀਟਾਂ ਦੇ, ਕਿ 117 ਦੀਆਂ 117 ਸਾਨੂੰ ਮਿਲ ਜਾਣ, ਬਾਕੀ ਢੱਠੇ ਖੂਹ ਦੇ ਵਿੱਚ ਜਾਣ, ਕਿਸੇ ਨੂੰ ਇੱਕ ਵੀ ਨਾ ਮਿਲੇ। ਸਾਰੀਆਂ ਸਿਆਸੀ ਪਾਰਟੀਆਂ ਇਹੋ ਸੋਚਦੀਆਂ ਨੇ, ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ। ਉਹਨਾਂ ਨੂੰ ਮੁੱਖ ਮੰਤਰੀ ਜਿਹੜਾ ਮਰਜ਼ੀ ਹੋਵੇ, ਚਾਹੇ ਸਿੱਖ ਚਿਹਰਾ ਹੋਵੇ, ਚਾਹੇ ਕਿਸੇ ਦਲਿਤ ਹੋਵੇ, ਚਾਹੇ ਕੋਈ ਵੀ ਹੋਵੇ ਉਹ ਜਿਹੜਾ ਪੰਜਾਬ ਦੇ ਦਿਲ ਦਾ ਦਰਦ ਜਾਣਦਾ ਹੋਵੇ, ਪੰਜਾਬ ਦੀ ਬਾਤ ਪਾਉਣੀ ਜਾਣਦਾ ਹੋਵੇ, ਪੰਜਾਬ ਦੇ ਦੁੱਖਾਂ ਦਰਦਾਂ ਦਾ ਜਾਣੂ ਹੋਵੇ, ਡੁੱਬਦੇ ਹੋਏ ਪੰਜਾਬ ਦੀ ਬਾਹ ਫੜ, ਕਿਉਂਕਿ ਉਹਨਾਂ ਨੇ ਸੇਕ ਲਵਾ ਲਿਆ ਜੀ। 2017 ਦੇ ਵਿੱਚ ਉਹਨਾਂ ਨੂੰ ਵੱਡਾ ਸੇਕ ਲੱਗਾ, ਟੀਕਾ ਵੀ ਲੱਗਾ, ਠੀਕ ਹੈ ਨਾ। ਜਿਹੜਾ ਉਹਨਾਂ ਦੇ ਲੋਦਾ ਲੱਗਾ ਆਮ ਆਦਮੀ ਪਾਰਟੀ ਦਾ, ਠੀਕ ਹੈ ਨਾ, ਬੜੀਆਂ ਅੱਡੀਆਂ ਚੁੱਕ ਕੇ ਫਾਹੇ ਲਏ ਜੀ, ਠੀਕ ਹੈ। ਬੜੇ ਵੱਡੇ ਪੱਧਰ ਤੇ ਆਪਣਾ ਆਰਥਿਕ ਨੁਕਸਾਨ ਵੀ ਕਰਾਇਆ ਲੋਕਾਂ ਦੇ ਨਾਲ ਵੈਰ ਵੀ ਪਾਇਆ। ਅੱਛਾ, ਉਸ ਤੋਂ ਬਾਅਦ ਜਿਹੜੇ ਆਪਣੇ ਹੁਣ ਨਵੀਂ ਪਾਰਟੀ ਬਣਾਉਣ ਦੀ ਗੱਲ ਕਰਦਿਆਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਖਹਿਰਾ ਸਾਹਿਬ, ਠੀਕ ਹੈ। ਇਹਨਾਂ ਦੇ ਉੱਪਰ ਵੀ ਬੜਾ ਭਰੋਸਾ ਸੀ। ਮੈਂ ਕਹਾਂ ਜੀ ਇਹ ਤਾਂ ਪੰਜਾਬ ਦਾ ਫਿਊਚਰ ਹੀ ਇਹਨੂੰ ਦੱਸਦੇ ਸੀ ਕਿ ਸੁਖਪਾਲ ਸਿੰਘ ਖਹਿਰੇ ਤੋਂ ਇਲਾਵਾ ਪੰਜਾਬ ਦੀ ਕੋਈ ਬਾਂਝ ਨਹੀਂ ਪਾ ਸਕਦਾ। ਪਿਓ ਪੁੱਤ ਵੀ ਢੀਂਡਸਾ ਹੁਣੀ ਵੀ ਚੁੱਪ ਕਰਕੇ ਬਹਿ ਗਏ। ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਪੰਜਾਬ ਦੇ NRI ਇਸ ਵੇਲੇ 2017 ਵਾਂਗੂ ਖੌਰੂ ਨਹੀਂ ਪਾ ਰਹੇ ਨਾ ਜੀ ਨਾ। ਉਹ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਨੇ। ਉਹਨਾਂ ਨੂੰ ਪਤਾ ਹੈ ਕਿ ਜਿਹੜੇ ਵੀ ਲੋਕ ਆਉਂਦੇ ਨੇ ਇੱਥੇ ਸਿਰਫ ਖੇਡਣ ਆਉਂਦੇ ਆ, ਉਹ ਤੁਹਾਡੇ ਜਜ਼ਬਿਆਂ ਨਾਲ ਕਿਸ ਤਰੀਕੇ ਨਾਲ ਖੇਡ ਜਾਣਗੇ ਇਹ ਤੁਹਾਨੂੰ ਵੀ ਨਹੀਂ ਪਤਾ ਲੱਗਦਾ। ਤੁਹਾਡੇ ਵਾਲੀ ਗੱਲ ਵੀ ਇਹ ਸਿਰਫ ਤੇ ਸਿਰਫ ਇਹਨਾਂ ਦੀ ਨਜ਼ਰ 117 ਸੀਟਾਂ ਤੇ ਹੈ, ਇਹ ਤੁਹਾਡੇ ਜ਼ਰਾ ਵੀ ਸਕੇ ਨਹੀਂ। ਇਹਨਾਂ ਨੂੰ ਤੁਹਾਡੇ ਵਿੱਚ ਇਨਸਾਨ ਨਹੀਂ ਨਜ਼ਰ ਆਉਂਦਾ, ਇਹਨਾਂ ਨੂੰ ਤੁਹਾਡੇ ਵਿੱਚ ਇੱਕ ਮੁੱਦਾ ਨਜ਼ਰ ਆਉਂਦਾ, ਇਹਨਾਂ ਨੂੰ ਤੁਹਾਡੇ ਵਿੱਚ ਇੱਕ ਵੋਟ ਨਜ਼ਰ ਆਉਂਦੀ, ਔਰ ਨਾਲ ਦੀ ਨਾਲ ਨੋਟ ਵੀ ਨਜ਼ਰ ਆਉਂਦੇ ਨੇ। ਸੋ ਜੀ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣਾ ਦਿਮਾਗ ਵਰਤ ਕੇ ਇਹਨਾਂ ਸਾਰਿਆਂ ਨੂੰ ਘੋਖ ਪਰਤ ਕੇ ਆਪਣੇ ਏਰੀਆ ਦੇ ਵਿੱਚ ਜਿਹੜਾ ਕੰਮ ਕਰੇ ਉਸੇ ਨੂੰ ਵੋਟ ਪਾਣੀ ਹੈ, ਕਿਸੇ ਪਾਰਟੀ ਦੇ ਵੱਲ ਨਹੀਂ ਜਾਣਾ। ਬਿਲਕੁਲ ਜੀ। ਤੇ ਹੁਣ ਨਹੀਂ ਐਤਕੀ ਫੋਨ ਕਰਨੇ, ਕਈ ਤਾਂ ਮੇਰੇ ਵੀਰ ਫੋਨ ਕਰ ਦਿੰਦੇ ਸੀ ਕਿ ਬੀਬੀ ਪੈਸੇ ਤਾਂ ਭੇਜਣੇ ਜੇ ਫਲਾਣੇ ਨੂੰ ਵੋਟ ਪਾਏਗੀ। ਹੁਣ ਬੀਬੀ ਨੂੰ ਵੀ ਸਮਝਾ ਦਿਓ, ਤੇ ਬੀਬੀ ਨੂੰ ਵੀ ਸਮਝ ਆ ਗਈ ਆ ਕਿ ਜਿਹਨੇ ਸਾਡੀ ਬਾਹ ਫੜੀ ਆ ਲਾਕਡਾਊਨ ਦੇ ਵਿੱਚ, ਵੋਟ ਹੁਣ ਉਹਨੂੰ ਹੀ ਪਾਵਾਂਗੇ ਜੀ। ਬਿਲਕੁਲ ਜੀ। ਔਰ ਇਸੇ ਗੱਲ ਦੇ ਨਾਲ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।